3 ਏਸੀ ਬਲਾਸਟ ਹੋਣ ਤੋਂ ਬਾਅਦ ਜ਼ਿਲ੍ਹੇ ਇੰਤਜ਼ਾਮੀਆ ਤੇ ਪੰਜਾਬ ਹਕੂਮਤ ਨੇ ਤਾਂ ਕੁਝ ਨਹੀਂ ਕੀਤਾ, ਲੇਕਿਨ ਅਸੀਂ ਚੰਦ ਰੋਜ਼ ਤੋਂ ਇੱਥੇ ਤਹਿਕੀਕਾਤ ਕਰਦੇ ਪਏ ਆ ਕਿ ਅੱਗ ਲੱਗਣ ਦੀ ਵਜ੍ਹਾ ਕੀ ਆ, ਕਿਉਂ ਅੱਗ ਲੱਗਦੀ ਆ ਤੇ ਕਿਹੜੀਆਂ-ਕਿਹੜੀਆਂ ਇਹਤਿਆਤੀ ਤਦਾਬੀਰ ਕਰਨੀਆਂ ਚਾਹੀਦੀਆਂ ਵਾ ਜਿਹਦੇ ਨਾਲ ਅੱਗ ਨਾ ਲੱਗੇ। ਬਹੁਤ ਸਾਰੇ ਇਲੈਕਟ੍ਰੀਸ਼ੀਅਨ ਦੇ ਨਾਲ ਗੱਲ ਕੀਤੀ, ਬਹੁਤ ਸਾਰੇ ਏਸੀ ਦੇ ਜਿਹੜੇ ਮਾਹਿਰੀਨ ਨੇ ਉਹਨਾਂ ਨਾਲ ਗੱਲ ਕਰਕੇ ਜਿਹੜੀ ਹਕੀਕਤ ਆ ਉਹ ਤੁਹਾਡੇ ਅੱਗੇ ਰੱਖਣ ਲੱਗੇ ਆ। 2 ਤੋਂ 3 ਘੰਟੇ ਬਾਅਦ 10 ਤੋਂ 15 ਮਿੰਟ ਦੀ ਰੈਸਟ ਲਾਜ਼ਮੀ ਦੇਣੀ ਆ ਕਿ ਤੁਹਾਡੇ ਵੋਲਟੇਜ ਜਿਹੜੇ ਨੇ ਉਹਦਾ ਘਾਟਾ ਵਾਧਾ ਜਿਹੜਾ ਵਾ ਇਹ ਅੱਗ ਲੱਗਣ ਦੀ ਸਭ ਤੋਂ ਵੱਡੀ ਵਜ੍ਹਾ ਬਣਦਾ ਵਾ। ਇੰਸਟਾਲ ਕਰਾਉਂਦੇ ਆ ਏਸੀ, ਜਿਹੜੀ ਜਗ੍ਹਾ ਤੇ ਲਗਾਉਂਦੇ ਆ ਉਹ ਜਗ੍ਹਾ ਹੀ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀ। ਅਗਰ ਤੁਸੀਂ ਗੈਸ ਕੰਪਨੀ ਕੋ ਪਵਾਉਂਦੇ ਹੋ ਉਹਦਾ ਕੀ ਫਾਇਦਾ ਹੁੰਦਾ ਵਾ? ਆਮ ਜਿਹੜਾ ਬੰਦਾ ਇੱਕ ਗਲੀਆਂ ਮਹੱਲਿਆਂ ਦੇ ਵਿੱਚ ਸਿਲੰਡਰ ਮੋਢੇ ਤੇ ਪਾਇਆ ਮੋਟਰਸਾਈਕਲ ਤੇ ਬੈਠਾ, ਜਿਹੜੀ ਗੈਸ ਅਸੀਂ ਉਹਦੇ ਕੋ ਪਵਾਉਂਦੇ ਆ ਉਹਦਾ ਕੀ ਨੁਕਸਾਨ ਹੁੰਦਾ? ਹੁਣ ਸਾਨੂੰ ਕਿੱਦਾਂ ਪਤਾ ਲੱਗਣਾ ਜਿਹੜੀ ਸਾਡੇ ਏਸੀ ਦੇ ਵਿੱਚ ਗੈਸ ਪਾਈ ਜਾ ਰਹੀ ਹੈ ਇਹ ਵਾਕਈ ਅਮਰੀਕਨ ਗੈਸ ਆ, ਇਹ ਵਾਕਈ ਉਹ ਗੈਸ ਆ ਜਿਹਨੂੰ ਅੱਗ ਨਹੀਂ ਲੱਗ ਸਕਦੀ? ਫਰਿੱਜਾਂ ਜਿਹੜੀਆਂ ਅਸੀਂ ਕਿਚਨਾਂ ਦੇ ਵਿੱਚ ਰੱਖੀਆਂ ਹੋਈਆਂ ਵਾ, ਜਿਹੜੀਆਂ ਨਵੀਆਂ ਫਰਿੱਜਾਂ ਆ ਰਹੀਆਂ ਵਾ ਉਹਨਾਂ ਫਰਿੱਜਾਂ ਦੇ ਵਿੱਚ ਮਟੀਰੀਅਲ ਵੀ ਹਲਕਾ ਲੱਗਾ ਹੋਇਆ ਵਾ, ਉਹਨਾਂ ਫਰਿੱਜਾਂ ਦੇ ਵਿੱਚ R32 ਗੈਸ ਵੀ ਆ। ਏਸੀ ਆ ਤੇ ਉਹ ਸਾਲਾਂ ਸਾਲ ਲੰਘ ਜਾਂਦੇ ਆ, ਕੋਈ ਬੰਦਾ ਜਾ ਕੇ ਸਰਵਿਸ ਨਹੀਂ ਕਰਾਉਂਦਾ। ਬਈ ਇਹ ਸਾਡੀ ਜਾਨ ਦੇ ਨਾਲ ਖੇਲਣ ਵਾਲੀਆਂ ਚੀਜ਼ਾਂ ਬਣ ਗਈਆਂ ਹੁਣ। अस्सलाम वालेकुम। अच्छा, फैसलाबाद ਦੇ ਵਿੱਚ 3 ਏਸੀ ਬਲਾਸਟ ਹੋਣ ਤੋਂ ਬਾਅਦ ਜ਼ਿਲ੍ਹੇ ਇੰਤਜ਼ਾਮੀਆ ਤੇ ਪੰਜਾਬ ਹਕੂਮਤ ਨੇ ਤਾਂ ਕੁਝ ਨਹੀਂ ਕੀਤਾ, ਲੇਕਿਨ ਅਸੀਂ ਚੰਦ ਰੋਜ਼ ਤੋਂ ਇੱਥੇ ਤਹਿਕੀਕਾਤ ਕਰਦੇ ਪਏ ਆ ਕਿ ਅੱਗ ਲੱਗਣ ਦੀ ਵਜ੍ਹਾ ਕੀ ਆ, ਕਿਉਂ ਅੱਗ ਲੱਗਦੀ ਆ ਤੇ ਕਿਹੜੀਆਂ-ਕਿਹੜੀਆਂ ਇਹਤਿਆਤੀ ਤਦਾਬੀਰ ਕਰਨੀਆਂ ਚਾਹੀਦੀਆਂ ਵਾ ਜਿਹਦੇ ਨਾਲ ਅੱਗ ਨਾ ਲੱਗੇ। ਬਹੁਤ ਸਾਰੇ ਲੋਕ ਥੱਲੇ ਕਮੈਂਟ ਵੀ ਕਰ ਰਹੇ ਆ ਕਿ ਤੁਸੀਂ ਸਿਰਫ ਅੱਗ ਲੱਗਣ ਦੇ ਵਾਕਿਆ ਦੱਸ ਰਹੇ ਹੋ, ਇਹ ਤੋਂ ਬਚਣਾ ਕਿੱਦਾਂ ਵਾ? ਕਿਉਂਕਿ ਸਾਡੇ ਫੈਸਲਾਬਾਦ ਦੇ ਵਿੱਚ ਕਾਫੀ ਲੋਕਾਂ ਦੇ ਵਿੱਚ ਖੌਫੋ ਹਰਾਸ ਪਾਇਆ ਜਾਂਦਾ ਵਾ ਜਦੋਂ ਏਸੀ ਲਾ ਕੇ ਸੌਂਦੇ ਆ ਤੇ ਯਕੀਨ ਕਰੋ ਸਾਰੀ ਰਾਤ ਸਾਨੂੰ ਨੀਂਦ ਨਹੀਂ ਆਉਂਦੀ ਤੇ ਬਾਕੀ ਲੋਕਾਂ ਦਾ ਕੀ ਹਾਲ ਹੋਣਾ ਵਾ। ਲਿਹਾਜ਼ਾ ਅੱਜ ਅਸੀਂ ਬਹੁਤ ਸਾਰੇ ਇਲੈਕਟ੍ਰੀਸ਼ੀਅਨ ਦੇ ਨਾਲ ਗੱਲ ਕੀਤੀ, ਬਹੁਤ ਸਾਰੇ ਏਸੀ ਦੇ ਜਿਹੜੇ ਮਾਹਿਰੀਨ ਨੇ ਉਹਨਾਂ ਨਾਲ ਗੱਲ ਕਰਕੇ ਜਿਹੜੀ ਹਕੀਕਤ ਆ ਉਹ ਤੁਹਾਡੇ ਅੱਗੇ ਰੱਖਣ ਲੱਗੇ ਆ। ਹੁਣ ਇਸ ਵੀਡੀਓ ਨੂੰ ਤੁਸੀਂ ਅੱਗੇ ਵੀ ਲੋਕਾਂ ਤੱਕ ਫੈਲਾਉਣਾ ਵਾ ਤਾਂ ਕਿ ਜਿਹੜੇ ਸਾਡੇ ਲੋਕ ਇਹਨੂੰ ਸੁਣ ਕੇ ਇਹ ਤੋਂ ਫਾਇਦਾ ਹਾਸਲ ਕਰਨ ਤੇ ਇਸ ਤਰ੍ਹਾਂ ਦਾ ਕੋਈ ਵੀ ਵੱਡਾ ਨੁਕਸਾਨ ਜਿਹੜਾ ਵਾ ਉਹ ਤੋਂ ਬਚਿਆ ਜਾ ਸਕੇ। ਹੁਣ ਇੱਕ ਪੁਆਇੰਟ ਜਿਹੜਾ ਵਾ ਉਹਨੂੰ ਜ਼ਿਹਨ 'ਚ ਰੱਖਣਾ ਜ਼ਰਾ। ਅੱਛਾ, ਸਭ ਤੋਂ ਪਹਿਲਾਂ ਜਿਹੜਾ ਅਸਰ ਆ ਕਿ ਸ਼ਦੀਦ ਗਰਮੀ ਦੇ ਵਿੱਚ ਏਸੀ ਨੂੰ ਤੁਸੀਂ 2 ਤੋਂ 3 ਘੰਟੇ ਬਾਅਦ 10 ਤੋਂ 15 ਮਿੰਟ ਦੀ ਰੈਸਟ ਲਾਜ਼ਮੀ ਦੇਣੀ ਆ ਤਾਂ ਕਿ ਜਿਹੜਾ ਇਹਦਾ ਕੰਪਰੈਸਰ ਆ ਜਿਹਦੇ ਅੰਦਰ ਗੈਸ ਚੱਲ ਰਹੀ ਹੁੰਦੀ ਆ ਉਹਨੂੰ ਸਾਹ ਲੈਣ ਦਾ ਮੌਕਾ ਮਿਲੇ ਤੇ ਗੈਸ ਜਿਹੜਾ ਏਸੀ ਆ ਉਹ ਪਰਫਾਰਮੈਂਸ ਵੀ ਅੱਛੀ ਦੇਵੇ ਤੇ ਫਟਣ ਦੇ ਚਾਂਸਸ ਵੀ ਉਹਦੇ ਬਹੁਤ ਘੱਟ ਜਾਂਦੇ ਆ। ਦੂਸਰੀ ਸਭ ਤੋਂ ਜਿਹੜੀ ਅਹਿਮ ਵਜ੍ਹਾ ਇਹਦੇ ਵਿੱਚ ਹੈਗੀ ਆ ਉਹ ਹੈਗੀ ਹੈ ਕਿ ਤੁਹਾਡੇ ਵੋਲਟੇਜ ਜਿਹੜੇ ਨੇ ਉਹਦਾ ਘਾਟਾ ਵਾਧਾ ਜਿਹੜਾ ਵਾ ਇਹ ਅੱਗ ਲੱਗਣ ਦੀ ਸਭ ਤੋਂ ਵੱਡੀ ਵਜ੍ਹਾ ਬਣਦਾ ਵਾ। ਜਦੋਂ ਵੋਲਟੇਜ ਘਟਦੇ ਆ ਇੱਕਦਮ ਜਿਹੜਾ ਏਸੀ ਆ ਉਹਦਾ ਪ੍ਰੈਸ਼ਰ ਵੀ ਘਟ ਜਾਂਦਾ ਵਾ। ਜਿਸ ਟਾਈਮ ਫੌਰੀ ਵੋਲਟੇਜ ਜ਼ਿਆਦਾ ਹੁੰਦੇ ਆ ਉਹ ਪ੍ਰੈਸ਼ਰ 'ਚ ਆਉਂਦਾ ਵਾ ਤੇ ਉਹਦੇ ਵਿੱਚ ਅੱਗ ਲੱਗਣ ਦੇ ਤੇ ਉਹਦਾ ਕੰਪਰੈਸਰ ਫਟਣ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ ਆ। ਦੂਸਰੀ ਵਜ੍ਹਾ ਇਹ ਆ ਜਾਂਦੀ ਆ। ਤੀਸਰੀ ਵਜ੍ਹਾ ਸਾਡੇ ਇਹ ਆ ਜਾਂਦੀ ਆ ਕਿ ਜਦੋਂ ਅਸੀਂ ਏਸੀ ਇੰਸਟਾਲ ਕਰਾਉਂਦੇ ਆ, ਏਸੀ ਜਿਹੜੀ ਜਗ੍ਹਾ ਤੇ ਲਗਾਉਂਦੇ ਆ ਉਹ ਜਗ੍ਹਾ ਹੀ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀ। ਜਾਂ ਤਾਂ ਉਹਦਾ ਜਿਹੜਾ ਪਾਈਪ ਆ ਉਹ ਕਈ ਐਸੀ ਜਗ੍ਹਾ ਤੋਂ ਗੁਜ਼ਰ ਰਿਹਾ ਹੁੰਦਾ ਵਾ ਜਿੱਥੇ ਅੱਗ ਹੁੰਦੀ ਆ ਜਾਂ ਜਿੱਥੇ ਸ਼ਾਰਟ ਸਰਕਟ ਜਿਹਨੂੰ ਕਹਿੰਦੇ ਆ, ਜਿੱਥੇ ਅੱਗ ਲੱਗਣ ਦੇ ਚਾਂਸਿਸ ਹੁੰਦੇ ਆ, ਪਾਈਪ ਉੱਥੋਂ ਦੀ ਗੁਜ਼ਰ ਰਿਹਾ ਹੁੰਦਾ ਵਾ। ਜਾਂ ਜਿਹੜਾ ਉਹਦਾ ਆਊਟਰ ਆ ਉਸ ਜਗ੍ਹਾ ਤੇ ਪਿਆ ਹੁੰਦਾ ਵਾ ਜਿੱਥੇ ਅੱਗ ਲੱਗਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ। ਕੋਈ ਮਾਚਸ ਹੁੰਦੀ ਆ, ਕੋਈ ਲੈਟਰ ਹੁੰਦਾ ਵਾ, ਉਹਦਾ ਇਸਤੇਮਾਲ ਜਿਹੜਾ ਬੇਦਰੇਗ ਹੋ ਰਿਹਾ ਹੁੰਦਾ ਵਾ। ਇਹ ਵੀ ਅੱਗ ਲੱਗਣ ਦੀ ਇੱਕ ਬੜੀ ਵਜ੍ਹਾ ਜਿਹੜੀ ਆ ਉਹ ਬਣ ਜਾਂਦਾ ਵਾ। ਹੁਣ ਜਨਾਬੇ ਵਾਲੀ ਅਸੀਂ ਗੈਸ ਵਾਲੇ ਪਾਸੇ ਆਉਂਦੇ ਆ ਕਿ ਇਹਦੇ ਵਿੱਚ ਗੈਸਾਂ ਦਾ ਕਿੰਨਾ ਕੁ ਅਮਲ ਦਖਲ ਆ। ਜਿਹੜੀ ਇਹਦੇ ਵਿੱਚ ਗੈਸ ਪਾਈ ਜਾਂਦੀ ਆ ਉਹ ਕਿਸ ਕੁਆਲਿਟੀ ਦੀ ਪਾਣੀ ਚਾਹੀਦੀ ਆ, ਕਿਸ ਦੀ ਨਹੀਂ ਪਾਉਣੀ ਚਾਹੀਦੀ? ਅਗਰ ਤੁਸੀਂ ਗੈਸ ਕੰਪਨੀ ਕੋ ਪਵਾਉਂਦੇ ਹੋ ਉਹਦਾ ਕੀ ਫਾਇਦਾ ਹੁੰਦਾ ਵਾ? ਆਮ ਜਿਹੜਾ ਬੰਦਾ ਇੱਕ ਗਲੀਆਂ ਮਹੱਲਿਆਂ ਦੇ ਵਿੱਚ ਸਿਲੰਡਰ ਮੋਢੇ ਤੇ ਪਾਇਆ ਮੋਟਰਸਾਈਕਲ ਤੇ ਬੈਠਾ, ਜਿਹੜੀ ਗੈਸ ਅਸੀਂ ਉਹਦੇ ਕੋ ਪਵਾਉਂਦੇ ਆ ਉਹਦਾ ਕੀ ਨੁਕਸਾਨ ਹੁੰਦਾ? ਹੁਣ ਨਾ ਤਾਂ ਤੁਸੀਂ ਗੈਸ ਦੇ ਵਿੱਚ ਵੜ ਕੇ ਦੇਖ ਸਕਦੇ ਹੋ ਕਿ ਜਿਹੜੇ ਪੈਸੇ ਲੈ ਕੇ ਸਾਡੇ ਕੋਲ ਬੰਦਾ ਗਿਆ ਵਾ ਇਹ ਉਹੀ ਗੈਸ ਪਾਈ ਆ। ਉਹ ਇੱਕ ਇਲੈਕਟ੍ਰੀਸ਼ੀਅਨ ਤੁਹਾਡੇ ਕੋਲ ਆਉਂਦਾ ਵਾ, ਉਹ ਕਹਿੰਦਾ ਜੀ ਅੱਛਾ ਜੀ ਤੁਹਾਡੀ ਗੈਸ ਲੀਕ ਹੋ ਗਈ ਆ, ਇਹਨੂੰ ਅਸੀਂ ਅਮਰੀਕਾ ਦੀ ਗੈਸ ਪਾ ਦਈਏ ਤਾਂ 10,000 ਲੱਗਣਾ ਵਾ, ਅਗਰ ਚਾਈਨਾ ਦੀ ਪਾ ਦਈਏ ਤਾਂ 5,000 ਲੱਗਣਾ ਵਾ, ਅਗਰ R32 ਪਾ ਦਈਏ ਤਾਂ 8,000 ਲੱਗਣਾ ਵਾ। ਹੁਣ ਸਾਨੂੰ ਕਿੱਦਾਂ ਪਤਾ ਲੱਗਣਾ ਜਿਹੜੀ ਸਾਡੇ ਏਸੀ ਦੇ ਵਿੱਚ ਗੈਸ ਪਾਈ ਜਾ ਰਹੀ ਹੈ ਇਹ ਵਾਕਈ ਅਮਰੀਕਨ ਗੈਸ ਆ, ਇਹ ਵਾਕਈ ਉਹ ਗੈਸ ਆ ਜਿਹਨੂੰ ਅੱਗ ਨਹੀਂ ਲੱਗ ਸਕਦੀ? ਸਾਨੂੰ ਤਾਂ ਨਹੀਂ ਪਤਾ। ਸਾਡੇ ਕੋਲ 10,000 ਰੁਪਇਆ ਲੈ ਗਿਆ, ਉੱਥੋਂ ਜਾ ਕੇ ਜਨਾਬ ਚਾਈਨਾ ਦੀ ਗੈਸ ਲਿਆ ਕੇ ਪਾਤੀ ਜਾਂ R32 ਲਿਆ ਕੇ ਗੈਸ ਪਾਤੀ। ਲਿਹਾਜ਼ਾ ਸਭ ਤੋਂ ਵੱਡੀ ਦਰਖਾਸਤ ਮੈਂ ਜਨਾਬ ਲੋਕਾਂ ਨੂੰ ਇਹ ਕਰਾਂਗਾ ਕਿ ਜਦੋਂ ਵੀ ਆਪਣੇ ਏਸੀ ਦੀ ਸਰਵਿਸ ਕਰਵਾਓ, ਜਦੋਂ ਵੀ ਉਹਦੇ ਵਿੱਚ ਗੈਸ ਭਰਾਓ, ਗੈਸ ਇੱਕ ਐਸੀ ਕੰਪਨੀ ਕੋ ਭਰਾਓ ਜਿੱਤੇ ਤੁਹਾਨੂੰ ਇਤਮਾਦ ਹੋਵੇ। ਬਲਕਿ ਕੰਪਨੀ ਵਾਲਿਆਂ ਕੋ ਭਰਾਓ ਯਾਰ, ਜਾ ਕੇ ਛੱਡ ਦਿਓ ਇਹ ਲੋਕਲਾਂ ਦੇ ਕੰਮ, ਇਹਨਾਂ 'ਚ ਕੱਖ ਨਹੀਂ ਰੱਖਿਆ। ਹੋਰ ਅਸੀਂ ਕਿੰਨੇ ਕੁ ਬੰਦੇ ਜਿਹੜੇ ਫੈਸਲਾਬਾਦ ਦੇ ਵਿੱਚ ਮਰਾ ਲਈਏ, 14 ਤਾਂ ਅੱਗੇ ਮਰੇ ਪਏ ਆ ਸਾਡੇ, ਹੋਰ ਅਸੀਂ ਇਹ ਤੋਂ ਵੱਧ ਰਿਸਕ ਨਹੀਂ ਲੈ ਸਕਦੇ ਭਾਈ ਮੇਰੇ। ਲਿਹਾਜ਼ਾ ਮੇਰੀ ਰਿਕੁਐਸਟ ਆ ਕਿ ਕੰਪਨੀਆਂ ਵਾਲਿਆਂ ਕੋ ਜਾਇਆ ਕਰੋ, ਕੰਪਨੀਆਂ ਜਾ ਕੇ ਗੈਸ ਭਰ ਕੇ ਦੇਣ ਤੁਹਾਨੂੰ।
5000 ਵੱਧ ਲੈ ਲੈਣਗੀਆਂ, 2000 ਵੱਧ ਲੈ ਲੈਣਗੀਆਂ। ਜਾਨ ਤੋਂ ਪਿਆਰੀ ਤਾਂ ਸ਼ਾਇਦ ਕੋਈ ਨਹੀਂ ਹੈਗੀ। R32 ਜਿਹੜੀ ਆ ਇਹ ਨੁਕਸਾਨਦੇਹ ਗੈਸ ਹੈਗੀ, ਇਹਦੀ ਕੀਮਤ ਹੈਗੀ ਜੀ 3000 ਰੁਪਏ ਕਿਲੋ। ਇੱਕ ਬੰਦਾ ਮੇਰੇ ਕੋਲ 10000 ਲੈ ਗਿਆ, ਮੈਂ ਅਮਰੀਕਾ ਦੀ ਪਾਵਾਂਗਾ, ਉਹਨੇ ਜਨਾਬ R32 ਲਿਆ ਕੇ 3000 ਵਾਲੀ ਕਿਲੋ ਪਾ ਦੀ। ਮੈਂ ਜਨਾਬ ਕਿੱਥੋਂ ਲੱਭ ਲੈਣਾ? ਮੈਂ ਗੈਸ ਦੇ ਵਿੱਚ ਵੜ ਕੇ ਥੋੜੀ ਵੇਖ ਲੈਣਾ ਵਾ ਕਿ ਕਿਹੜੀ ਗੈਸ ਮੈਨੂੰ ਪਾ ਕੇ ਦੇ ਗਿਆ ਤੇ ਕਿਹੜੀ ਨਹੀਂ ਦੇ ਗਿਆ। ਉਸ ਤੋਂ ਬਾਅਦ ਅੱਗੇ ਆ ਗਈ ਚਾਈਨਾ ਦੀ ਗੈਸ। ਚਾਈਨਾ ਦੀ ਗੈਸ ਨੂੰ ਵੀ ਅੱਗ ਲੱਗ ਜਾਂਦੀ ਹੈ। ਇਹਦੀ ਕੀਮਤ ਹੈਗੀ ਜੀ 2500 ਤੋਂ ਲੈ ਕੇ ਤੇ 2800 ਰੁਪਏ ਕਿਲੋ। ਹੁਣ ਤੁਸੀਂ ਮੈਨੂੰ ਫਿਰ ਉਹੀ ਗੱਲ ਦੱਸੋ, ਇੱਕ ਬੰਦਾ ਮੇਰੇ ਕੋਲ ਪੈਸੇ ਲੈ ਗਿਆ 3000 ਰੁਪਏ R32 ਦੇ, ਉਹਨੇ ਲਿਆ ਕੇ ਚਾਈਨਾ ਦੀ ਪਾਤੀ, ਮੈਨੂੰ ਖਾਦ ਤਾਂ ਨਹੀਂ ਆ ਜਾਣੀ ਇਹ ਕਿਹੜੀ ਹੈਗੀ ਹੈ। ਅੱਗੇ ਆ ਗਈ 410, ਇਹ ਉਹ ਗੈਸ ਹੈ ਜਿਹਨੂੰ ਅੱਗ ਨਹੀਂ ਲੱਗਦੀ। ਇਹਦੀ ਕੀਮਤ 5000 ਰੁਪਇਆ ਵਾ, 5000 ਦੀ ਕਿਲੋ ਹੈ। ਲੇਕਿਨ ਫਿਰ ਵੀ ਮੈਂ ਇਹ ਗੱਲ ਕਹਾਂਗਾ ਕਿ 5000 ਵੀ ਕਿਸੇ ਆਮ ਬੰਦੇ ਨੂੰ ਦੇਣ ਦੀ ਬਜਾਏ ਕਿਸੇ ਕੰਪਨੀ ਵਾਲੇ ਕੋ ਪਾਓ ਔਰ ਉਹਦੇ ਕੋਲ ਸਰਟੀਫਿਕੇਟ ਲਿਖਵਾਓ ਨਾਲ ਕਿ ਭਾਈ ਤੂੰ ਜਿਹੜੀ ਆ 410 ਹੀ ਗੈਸ ਪਾਈ ਆ, R32 ਜਾਂ ਚਾਈਨਾ ਦੀ ਫਿਰ ਤਾਂ ਨਹੀਂ ਪਾਤੀ। ਇਹ ਨਾ ਹੋਵੇ ਕਿ ਜਨਾਬ ਅਸੀਂ ਪੈਸੇ ਜਿਹੜੇ ਆ ਉਹ 5000 ਵਾਲੀ ਕਿਲੋ ਵਾਲੇ ਦਿੱਤੇ ਹੋਣ ਤੇ ਜਨਾਬ ਸਾਨੂੰ 2000 ਵਾਲੀ ਕਿਲੋ ਫਿਰ ਠੋਕੀ ਹੋਵੇ ਉਹਨੇ। ਠੀਕ ਹੈ, ਇਹ ਵੀ ਜਨਾਬ ਇੱਕ ਮੇਨ ਵਜ੍ਹਾ ਬਣਦੀ ਪਈ ਆ। ਜਿਹੜੀ ਚਾਈਨਾ ਦੀ ਗੈਸ ਆ ਤੇ ਜਿਹੜੀ R32 ਗੈਸ ਹੈ, ਇਹਦੇ ਵਿੱਚ ਇੱਕ ਹੈੱਡ ਪ੍ਰੈਸ਼ਰ ਜਿਹੜਾ ਨਾ ਉਹ ਵੱਧ ਜਾਂਦਾ ਵਾ, ਕਿਉਂਕਿ ਸਸਤੀ ਗੈਸ ਹੁੰਦੀ ਹੈ, ਕੂਲਿੰਗ ਵੀ ਜ਼ਿਆਦਾ ਕਰਦੀ ਹੈ। ਉਦੋਂ ਤੁਹਾਨੂੰ ਬੜਾ ਮਜ਼ਾ ਆ ਰਿਹਾ ਹੁੰਦਾ ਪਿਆ ਨੂੰ ਕਿ ਬੜੀ ਠੰਡ ਲੱਗ ਰਹੀ ਹੈ, ਉੱਤੇ ਕੰਬਲ ਦੇ ਦਿਓ, ਉੱਤੇ ਰਜਾਈ ਲਿਆ ਕੇ ਦੇ ਦਿਓ, ਠੰਡ ਜੋ ਲੱਗਣ ਡਈ ਆ। ਉਹਨੇ ਹਪੱਕਾ ਮਾਰਿਆ ਹੈ ਨਾ, ਗੰਦੀ ਗੈਸ ਹੈ ਨਾ, ਉਹਨੇ ਉਹ ਕੰਮ ਕੀਤਾ ਹੋਇਆ ਆਪਣਾ। ਲੇਕਿਨ ਉਦੋਂ ਅਸੀਂ ਮਜ਼ੇ 'ਚ ਹੁੰਦੇ ਹਾਂ, ਜਦੋਂ ਅੱਗ ਲੱਗਦੀ ਹੈ ਫਿਰ ਜਨਾਬੇ ਵਾਲੀ ਸਾਨੂੰ ਪਤਾ ਲੱਗਦਾ ਵਾ ਹੁਣ ਅਸੀਂ ਇਹਦਾ ਕੀ ਹੱਲ ਕਰੀਏ। ਉਦੋਂ ਸਾਡੇ ਕੋਲ ਹੱਲ ਕੋਈ ਨਹੀਂ ਹੁੰਦਾ। ਹੁਣ ਇੱਕ ਬੀਬੀਆਂ ਭੈਣਾਂ ਨੂੰ ਜਿਹੜਾ ਸਭ ਤੋਂ ਅਹਿਮ ਮੈਸੇਜ ਮੈਂ ਦੇਣ ਲੱਗਾ ਨਾ, ਇਹ ਵੀ ਜਨਾਬ ਤੁਸੀਂ ਕਿਤੇ ਜਨਾਬ ਸਾਂਭ ਕੇ ਰੱਖ ਲੈਣਾ ਇਹਨੂੰ। ਉਹ ਜਿਹੜਾ ਬਟਨ ਜਿਹਾ ਲੱਗਾ ਹੁੰਦਾ ਨਾ, ਇਹਨੂੰ ਸੇਵ ਕਰਕੇ ਰੱਖ ਲੈਣਾ ਕਿ ਫਰਿੱਜਾਂ ਜਿਹੜੀਆਂ ਅਸੀਂ ਕਿਚਨਾਂ ਦੇ ਵਿੱਚ ਰੱਖੀਆਂ ਹੋਈਆਂ ਵਾ, ਜਿਹੜੀਆਂ ਨਵੀਆਂ ਫਰਿੱਜਾਂ ਆ ਰਹੀਆਂ ਵਾ, ਉਹਨਾਂ ਫਰਿੱਜਾਂ ਦੇ ਵਿੱਚ ਮਟੀਰੀਅਲ ਵੀ ਹਲਕਾ ਲੱਗਾ ਹੋਇਆ ਵਾ, ਉਹਨਾਂ ਫਰਿੱਜਾਂ ਦੇ ਵਿੱਚ R32 ਗੈਸ ਵੀ ਆ। ਲਿਹਾਜ਼ਾ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਅੱਗ ਤੋਂ ਥੋੜ੍ਹਾ ਜਿਹਾ ਦੂਰ ਕਰਕੇ ਰੱਖੋ। ਇਹ ਨਾ ਹੋਵੇ ਕਿ ਅਸੀਂ ਏਸੀਆਂ ਨੂੰ ਰੋਂਦੇ ਰੋਂਦੇ ਫਰਿੱਜਾਂ ਵਾਲੇ ਪਾਸੇ ਹੋ ਜਾਈਏ ਕਿ ਸਾਡੀਆਂ ਫਰਿੱਜਾਂ ਜਨਾਬੇ ਵਾਲੀ ਹੁਣ ਧਮਾਕੇ ਮਾਰਨ ਲੱਗ ਗਈਆਂ ਵਾ। ਲਿਹਾਜ਼ਾ ਅੱਗ ਤੋਂ ਇੰਨੇ ਕੁ ਫਾਸਲੇ ਤੇ ਰੱਖੋ ਕਿ ਉਹਨਾਂ ਨੂੰ ਜਨਾਬ ਅੱਗ ਕਿਤੇ ਫੜ ਨਾ ਲਵੇ। ਤੇ ਦੂਸਰਾ ਕੋਈ ਫਰਕ ਨਹੀਂ ਪੈਣ ਲੱਗਾ ਜਨਾਬ, ਕਿਤੇ 6 ਮਹੀਨੇ ਬਾਅਦ, ਕਿਤੇ 3 ਮਹੀਨੇ ਬਾਅਦ ਲਾਗੇ ਜਾ ਕੇ ਫਰਿੱਜ ਨੂੰ ਵੀ ਸੁੰਘ ਲਿਆ ਕਰੋ, ਕਿਤੇ ਏਸੀ ਨੂੰ ਵੀ ਸੁੰਘ ਲਿਆ ਕਰੋ। ਪਤਾ ਲੱਗ ਜਾਂਦਾ ਵਾ ਗੈਸ ਲੀਕ ਹੋ ਰਹੀ ਆ, ਨਹੀਂ ਹੋ ਰਹੀ। ਅਗਰ ਹੁੰਦੀ ਆ ਤਾਂ ਉਹਦਾ ਬੰਦੋਬਸਤ ਹੋ ਜਾਏਗਾ, ਅਗਰ ਨਹੀਂ ਹੁੰਦੀ ਤਾਂ ਕੋਈ 10 ਮਿੰਟ ਦੇ ਨਾਲ ਸਾਨੂੰ ਫਰਕ ਕੋਈ ਨਹੀਂ ਪੈਣ ਲੱਗਾ। ਅਸੀਂ ਉਹਦੀ ਸਰਵਿਸ ਨਹੀਂ ਕਰਵਾਉਂਦੇ, ਮਹੀਨੇ ਮਹੀਨੇ ਸਾਲ ਸਾਲ ਲੰਘਾ ਦਿੰਦੇ। ਲਿਹਾਜ਼ਾ ਇਹ ਵੀ ਮੇਰੀ ਤੁਹਾਨੂੰ ਅੱਗੇ ਗੁਜ਼ਾਰਿਸ਼ ਆ, ਘੱਟ ਤੋਂ ਘੱਟ 6 ਮਹੀਨੇ ਬਾਅਦ ਇਹਨਾਂ ਚੀਜ਼ਾਂ ਦੀ ਸਰਵਿਸ ਲਾਜ਼ਮੀ ਕਰਵਾਇਆ ਕਰੋ। ਮੈਨੂੰ ਦੱਸੋ ਤੁਸੀਂ ਥੱਲੇ ਕਮੈਂਟ ਵਿੱਚ ਕਿ ਕਿੰਨੀ ਦੇਰ ਹੋ ਗਈ ਹੈ ਤੁਸੀਂ ਆਪਣੀ ਫਰਿੱਜ ਦੀ ਸਰਵਿਸ ਨਹੀਂ ਕਰਾਈ। ਕਿਸੇ ਬੰਦੇ ਨੇ ਨਹੀਂ ਕਰਾਈ ਹੋਣੀ। ਏਸੀ ਆ ਤੇ ਉਹ ਸਾਲਾਂ ਸਾਲ ਲੰਘ ਜਾਂਦੇ ਆ, ਕੋਈ ਬੰਦਾ ਜਾ ਕੇ ਸਰਵਿਸ ਨਹੀਂ ਕਰਾਉਂਦਾ। ਬਈ ਇਹ ਸਾਡੀ ਜਾਨ ਦੇ ਨਾਲ ਖੇਲਣ ਵਾਲੀਆਂ ਚੀਜ਼ਾਂ ਬਣ ਗਈਆਂ ਹੁਣ। ਲਿਹਾਜ਼ਾ ਇਹਨਾਂ ਦੀ ਸਰਵਿਸ ਕਰਾਉਣਾ ਜ਼ਰੂਰੀ ਆ। 6 ਮਹੀਨੇ ਬਾਅਦ ਕਰਾ ਲਓ, ਸਾਲ ਬਾਅਦ ਕਰਵਾ ਲਓ, ਲੰਘਦੇ ਟੱਪਦੇ ਸੁੰਘ ਲਿਆ ਕਰੋ ਮਾੜਾ ਜਿਹਾ। ਠੀਕ ਹੈ, ਕਿ ਇੱਥੇ ਜਨਾਬੇ ਵਾਲੀ ਕਿਤੇ ਗੈਸ ਦੀ ਬੋਤਲ ਨਹੀਂ ਆ ਰਹੀ, ਉੱਥੇ ਤੀਲੀ ਘੱਟ ਚਲਾਓ। ਉੱਥੇ ਨਿਆਣਿਆਂ ਦੀ ਖਾਸ ਤੌਰ ਤੇ ਇਹਤਿਆਤ ਕਰੋ ਕਿ ਫਰਿੱਜਾਂ ਦੇ ਲਾਗੇ ਨਿਆਣੇ ਨਾ ਜਾਣ, ਏਸੀਆਂ ਦੇ ਲਾਗੇ ਮਾਚਿਸ ਲੈ ਕੇ, ਲੈਟਰ ਲੈ ਕੇ, ਕੋਈ ਇੱਦਾਂ ਦੀ ਚੀਜ਼ ਲਾ ਕੇ ਨਿਆਣੇ ਨਾ ਜਾਣ। ਬਹੁਤ ਸ਼ੁਕਰੀਆ ਤੁਹਾਡਾ।